ਅਮਰੀਕਾ ਦੀ ਸਭ ਤੋਂ ਜਿਹੜੀ ਟੌਪ ਦੀ ਖਬਰ ਆ, FBI ਜਿਹੜੀ ਆ ਇਨਵੈਸਟੀਗੇਟ ਕਰ ਰਹੀ ਆ ਜੀ। ਜਿਹੜੇ US ਦੇ ਡਾਕੂਮੈਂਟਸ ਲੀਕ ਹੋਏ ਆ, ਖਾਸ ਕਰਕੇ ਇਜ਼ਰਾਈਲ ਦੀ ਜੰਗ ਦੇ ਸੰਬੰਧ ਦੇ ਵਿੱਚ। ਟੌਪ ਸੀਕ੍ਰੇਟ ਡਾਕੂਮੈਂਟਸ ਇਹ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉੱਤੇ ਸਰਫੇਸ ਹੋਏ ਆ, ਜਿਹਦੇ ਵਿੱਚ US ਇੰਟੈਲੀਜੈਂਸ ਸੀ ਕਿਸ ਤਰ੍ਹਾਂ ਜਿਹੜੇ ਇਜ਼ਰਾਈਲ ਵਾਲੇ ਆ ਉਹ ਈਰਾਨ ਦੇ ਉੱਤੇ ਅਟੈਕ ਕਰ ਸਕਦੇ ਹੈਗੇ ਆ। FBI ਨੇ ਇਹ ਕਿਹਾ ਵੀ ਇਹ ਜਿਹੜੀ ਕਲਾਸੀਫਾਈਡ ਡਾਕੂਮੈਂਟ ਸੀਗੇ, ਇਹ ਆਪਾਂ ਜਿਹੜੇ ਸਾਡੇ ਪਾਰਟਨਰਸ ਹੈਗੇ ਡਿਪਾਰਟਮੈਂਟ ਆਫ ਡਿਫੈਂਸ ਤੇ ਇੰਟੈਲੀਜੈਂਸ ਕਮਿਊਨਿਟੀ, ਉਹਦੇ ਨਾਲ ਰਲ ਕੇ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਹੈਗੇ ਆ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਸਪੋਕਸਮੈਨ ਜੌਨ ਕਰਵੀ ਉਹਨਾਂ ਨੇ ਕੱਲ ਦੱਸਿਆ, ਇਹ ਕਹਿੰਦੇ ਵੀ ਇਹ ਬਹੁਤ ਹੈਰਾਨੀ ਦੀ ਗੱਲ ਆ ਵੀ ਕਿਸ ਤਰ੍ਹਾਂ ਜਿਹੜੇ ਇੰਨੇ ਸੀਕ੍ਰੇਟ ਡਾਕੂਮੈਂਟ ਆ ਉਹ ਟੈਲੀਗ੍ਰਾਮ ਦੇ ਉੱਤੇ ਐਪ ਦੇ ਉੱਤੇ ਪਹੁੰਚ ਗਏ। ਸੋ ਇਹ ਸਾਰਾ ਕੁਝ ਈਰਾਨ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਵੀ ਉਹਨਾਂ ਨੇ ਜਿਹੜਾ ਸਿਸਟਮ ਕੋਈ ਨਾ ਕੋਈ ਹੈਕ ਕੀਤਾ ਹੈਗਾ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਈਰਾਨ ਵਾਲਿਆਂ ਨੇ 200 ਤੋਂ ਵੱਧ ਬੈਲਿਸਟਿਕ ਮਿਸਾਈਲਸ ਇਜ਼ਰਾਈਲ ਦੇ ਵੱਲ ਛੱਡੀਆਂ ਸੀਗੀਆਂ, ਜਦੋਂ ਹਮਾਸ ਦਾ ਲੀਡਰ ਇਸਮਾਇਲ ਹੈਨੀਏ ਜਿਹੜਾ ਆ, ਜਿਸ ਨੂੰ ਇਜ਼ਰਾਈਲ ਵਾਲਿਆਂ ਨੇ ਮਾਰਿਆ ਸੀ ਤਹਿਰਾਨ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ। ਹੈਜ਼ਬੁੱਲਾ ਦੇ ਚੀਫ ਹਸਨ ਨਸਰਾਲਾ ਨੂੰ ਬੈਰੂਤ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਮਾਰ ਦਿੱਤਾ, ਤੇ ਉਸ ਤੋਂ ਬਾਅਦ ਤਹਿਰਾਨ ਵਾਲਿਆਂ ਨੇ ਰਿਟੈਲੀਏਟਰੀ ਸਟ੍ਰਾਈਕ ਕੀਤੀ ਸੀ ਇਜ਼ਰਾਈਲ ਦੇ ਅਗੇਂਸਟ। ਕਰਬੀ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬਹੁਤ ਕੰਸਰਨਡ ਆ, ਡੀਪਲੀ ਕੰਸਰਨਡ ਆ ਇਸ ਕਲਾਸੀਫਾਈਡ ਮਟੀਰੀਅਲ ਦੇ ਲੀਕ ਹੋਣ ਤੇ। ਇਹ ਹੋਣਾ ਨਹੀਂ ਚਾਹੀਦਾ ਸੀ, ਇਹ ਇੱਕ ਅਨਐਕਸੈਪਟੇਬਲ ਚੀਜ਼ ਹੈਗੀ ਆ, ਤੇ ਅਸੀਂ ਇਸ ਨੂੰ ਕੰਟੀਨਿਊਸਲੀ ਮੋਨੀਟਰ ਕਰ ਰਹੇ ਹੈਗੇ ਆ। US ਗਵਰਨਮੈਂਟ ਜਿਹੜੀ ਆ ਉਹ ਇਹ ਸੋਚ ਰਹੀ ਆ ਵੀ ਇਜ਼ਰਾਈਲ ਮੇਜਰ ਅਟੈਕ ਕਰੂਗਾ ਈਰਾਨ ਦੇ ਉੱਤੇ ਇਰਾਨੀਅਨ ਮਿਸਾਈਲ ਅਟੈਕ ਤੋਂ ਬਾਅਦ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਅਰਜ਼ ਕੀਤਾ ਸੀ ਵੀ ਜੇ ਤੁਸੀਂ, ਪਹਿਲੀ ਗੱਲ ਤਾਂ ਇਦਾਂ ਦਾ ਕੋਈ ਤੁਹਾਨੂੰ ਕਰਨਾ ਨਹੀਂ ਚਾਹੀਦਾ ਅਟੈਕ, ਜੇ ਕਰਨਾ ਵੀ ਆ ਤਾਂ ਤੁਹਾਡਾ ਲਿਮਿਟਡ ਰਿਸਪੌਂਸ ਹੋਣਾ ਚਾਹੀਦਾ ਤਾਂ ਕਿ ਈਰਾਨ ਵਾਲੇ ਫਿਰ ਉਹ ਰਿਟੈਲੀਏਸ਼ਨ ਨਾ ਕਰਨ ਤੇ ਇੱਕ ਰੀਜਨਲ ਜਿਹੜੀ ਵੱਡੀ ਜੰਗ ਆ ਉਹ ਸ਼ੁਰੂਆਤ ਉਸ ਦੀ ਹੋ ਜਾਵੇ। US ਦੇ ਆਫੀਸ਼ੀਅਲ ਬਾਰ-ਬਾਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੂੰ ਪੁਸ਼ ਕਰ ਰਹੇ ਆ ਵੀ ਜਿਹੜੀ ਇਰਾਨੀਅਨ ਮਿਲਟਰੀ ਟਾਰਗੇਟਸ ਆ ਉਹਨਾਂ ਨੂੰ ਕੀਤਾ ਜਾਵੇ, ਨਾ ਕਿ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਨੂੰ, ਜਿਹਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਵੀ ਉਹਨਾਂ ਦਾ ਹੈਗਾ ਜੋ ਕਿ ਬਹੁਤ ਸੈਂਸਿਟਿਵ ਹੈਗਾ। ਲੀਕ ਅਸੈਸਮੈਂਟ ਜਿਹੜੀ ਆ ਉਹਦੇ ਵਿੱਚ ਇਹ ਫੋਕਸ ਕੀਤਾ ਗਿਆ ਸੀ ਵੀ US ਕਿਸ ਤਰ੍ਹਾਂ ਜਿਹੜਾ ਆਬਜ਼ਰਵ ਕਰ ਰਿਹਾ ਇਜ਼ਰਾਈਲ ਦੀ ਏਅਰਫੀਲਡ ਐਕਟੀਵਿਟੀ ਨੂੰ, ਤੇ ਇਜ਼ਰਾਈਲ ਦੇ ਆਫੀਸਰਸ ਨੇ ਇਹ ਕਿਹਾ ਵੀ ਗਵਰਨਮੈਂਟ ਜੋ ਆ ਉਹਨਾਂ ਦੀ ਉਹ ਇਹ ਨਹੀਂ ਕੰਸੀਡਰ ਕਰਦੀ ਵੀ ਜਿਹੜੀ ਇਨਫੋਰਮੇਸ਼ਨ ਰਿਵੀਲ ਕੀਤੀ ਗਈ ਆ ਤੇ ਉਹੀ ਸਾਰਾ ਕੁਝ ਉਸੇ ਤਰ੍ਹਾਂ ਹੋਵੇ। ਪਰ ਅੱਜ ਦੀ ਡੇਟ ਦੇ ਵਿੱਚ ਇਹ ਇੱਕ ਅਮਰੀਕਾ ਦੇ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈਗਾ। 에ਅਰ ਫੋਰਸ ਨੇ 15 ਦੇ ਕਰੀਬ ਜਿਹੜੇ 에ਅਰਮੈਨ ਆ ਉਹਨਾਂ ਨੂੰ ਡਿਸਪਲਿਨ ਕੀਤਾ ਹੈ ਲੈਕ ਆਫ ਸੁਪਰਵਿਜ਼ਨ ਦੀ ਇਸ ਚੱਕਰ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਬਾਹਰ ਚਲੇ ਗਈ ਹੈਗੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡਾ ਧੱਬਾ ਹੈਗਾ ਵੀ ਅਮਰੀਕਾ ਦੀ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ, ਕਲਾਸੀਫਾਈਡ ਇਨਫੋਰਮੇਸ਼ਨ ਇੱਕ ਫੋਰਨ ਗਵਰਨਮੈਂਟ ਨੇ ਜਿਹੜੀ ਆ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈਗੀ ਆ। ਕਹਿੰਦੇ ਵੀ ਕਿਸ ਤਰ੍ਹਾਂ ਜਿਹੜੀ ਇਸ ਇੰਟੈਲੀਜੈਂਸ ਕਮਿਊਨਿਟੀ ਮੋਨੀਟਰ ਕਰਦੀ ਹੈਗੀ ਆ ਇਜ਼ਰਾਈਲ ਦੀ ਮਿਲਟਰੀ ਐਕਟੀਵਿਟੀ ਨੂੰ। ਹੈਰੀਸਨ ਮਾਨ ਇੱਕ ਫਾਰਮਰ ਐਨਾਲਿਸਟ ਹੈਗੇ ਆ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਰਿਜ਼ਾਈਨ ਦੇ ਦਿੱਤਾ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਵੀ ਇਹ ਇਜ਼ਰਾਈਲ ਜੰਗ ਦੀ ਜਿਹੜੀ ਸਪੋਰਟ ਕਰ ਰਹੇ ਆ ਗਾਜ਼ਾ ਦੇ ਵਿੱਚ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਦੇਖ ਰਹੇ ਆ, ਅਮਰੀਕਾ ਵਾਲੇ ਖਾਸ ਕਰਕੇ ਕਹਿੰਦੇ ਵੀ ਸੈਟੇਲਾਈਟ ਇਮੇਜਨਰੀ ਪੂਰੀ ਯੂਜ਼ ਕਰ ਰਹੇ ਆ ਟਰੈਕ ਕਰਨ ਦੇ ਲਈ ਇਜ਼ਰਾਈਲ ਵਾਲੇ ਕੀ ਕਰ ਰਹੇ ਹੈਗੇ। ਜੀ ਬਿਲਕੁਲ, ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਇਹਦੇ ਵਿੱਚ ਨਾਲ ਹੀ ਇਸੇ ਨੂੰ ਅੱਗੇ ਵਧਾਉਂਦੇ ਜਾਈਏ ਜੋ ਉੱਥੇ ਹਾਲਾਤ ਬਣੇ ਪਏ ਆ